ਅਗਲੀ ਖਬਰ ਪ੍ਰੈਜ਼ੀਡੈਂਟ ਟਰੰਪ ਹੋਣਾ ਨੇ ਅੱਜ ਰੋਇਟਰਸ ਦੇ ਮੁਤਾਬਕ ਇੰਡੀਆ ਤੇ ਰਸ਼ੀਆ ਦੇ ਬਾਬਤ ਦਿੱਤੀ ਹੈਗੀ ਆ। ਉਹ ਕਹਿੰਦੇ ਪ੍ਰੈਜ਼ੀਡੈਂਟ ਟਰੰਪ ਹੁਣੀ ਇਹ ਕਹਿ ਰਹੇ ਆ ਵੀ ਇੰਡੀਆ ਤੇ ਰਸ਼ੀਆ ਇਸ ਤਰ੍ਹਾਂ ਲੱਗਦੇ ਆ ਵੀ ਉਹ ਲੋਸ ਤੇ ਡੀਪੈਸਟ ਤੇ ਡਾਰਕੈਸਟ ਜਿਹੜੇ ਚਾਈਨਾ ਦੇ ਨਾਲ ਹੋ ਗਏ ਹੈਗੇ। ਸੋ ਉਹ ਬਾਹਲੇ ਇਸ ਗੱਲ ਤੋਂ ਖੁਸ਼ ਨਹੀਂ ਹੈ ਵੀ ਜਿਹੜਾ ਇੰਡੀਆ ਤੇ ਰਸ਼ੀਆ ਜਿਹੜੇ ਚਾਈਨਾ ਦੇ ਲੀਡਰ ਨੂੰ ਜੀ ਜਿੰਗਪਿੰਗ ਨੂੰ ਮਿਲੇ ਹੈਗੇ ਆ। ਤੇ ਕਹਿੰਦੇ ਵੀ ਲੁਕਸ ਲਾਈਕ ਵੀ ਅਸੀਂ ਇੰਡੀਆ ਨੂੰ ਤੇ ਰਸ਼ੀਆ ਨੂੰ ਲੋਸਟ ਕਰ ਲਿਆ ਹੈਗਾ। ਦੋਨਾਂ ਮੁਲਕਾਂ ਦੇ ਕੋਲ ਕਾਫੀ ਜ਼ਿਆਦਾ ਪ੍ਰੋਸਪਰਸ ਫਿਊਚਰ ਸੀਗਾ। ਇਹ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਲਿਖਿਆ ਹੈਗਾ ਜਦੋਂ ਤਿੰਨਾਂ ਲੀਡਰਾਂ ਦੀ ਜਿਹੜੀ ਫੋਟੋ ਆ ਜੀ ਉਹਨਾਂ ਦੇ ਨਾਲ ਸਮਿਟ ਦੀ ਜਿਹੜੀ ਚਾਈਨਾ ਦੇ ਵਿੱਚ ਬਾਹਰ ਆਈ ਹੈਗੀ ਆ। ਇੰਡੀਆ ਦੀ ਫੋਰਨ ਮਿਨਿਸਟਰੀ ਨੇ ਇਹਦੇ ਬਾਬਤ ਕੋਈ ਵੀ ਜਿਹੜਾ ਕਮੈਂਟ ਆ ਉਹ ਕਰਨ ਤੋਂ ਨਾ ਕਰ ਦਿੱਤੀ ਹੈਗੀ ਆ। ਤੇ ਜੋ ਕੁਝ ਵਾਪਰਿਆ ਪੂਟਨ ਤੇ ਮੋਦੀ ਇੱਕ ਦੂਜੇ ਦੇ ਹੱਥ ਫੜ ਕੇ ਜਿਹੜਾ ਚਾਈਨਾ ਦਾ ਪ੍ਰੈਜ਼ੀਡੈਂਟ ਆ ਜੀ ਜਿੰਗਪਿੰਗ ਉਹਦੇ ਵੱਲ ਜਦੋਂ ਜਾ ਰਹੇ ਸੀ ਉਹ ਫੋਟੋਆਂ ਕਾਫੀ ਜ਼ਿਆਦਾ ਜਿਹੜੀਆਂ ਵਾਇਰਲ ਹੋਈਆਂ ਹੈਗੀਆਂ। ਟਰੰਪ ਉਹਨਾਂ ਨੇ ਕਿਹਾ ਵੀ ਮੈਂ ਬਹੁਤ ਜ਼ਿਆਦਾ ਡਿਸਅਪੁਆਇੰਟਡ ਹੈਗਾ ਪੂਟਨ ਦੇ ਨਾਲ ਵੀ ਜੋ ਕੁਝ ਚੱਲ ਰਿਹਾ ਹੈਗਾ ਰਸ਼ੀਆ ਤੇ ਯੂਕਰੇਨ ਵਾਰ ਨੂੰ ਲੈ ਕੇ ਤੇ ਰਸ਼ੀਆ ਤੇ ਚਾਈਨਾ ਦਾ ਜਿਹੜਾ ਰਿਲੇਸ਼ਨ ਆਪਸ ਦੇ ਵਿੱਚ ਬਣ ਰਿਹਾ ਹੈਗਾ। ਟਰੰਪ ਕਹਿੰਦੇ ਵੀ ਕਾਫੀ ਫਰਸਟ੍ਰੇਟਡ ਹੈਗਾ ਪ੍ਰੈਜ਼ੀਡੈਂਟ ਟਰੰਪ ਹੁਣੀ ਖਾਸ ਕਰਕੇ ਵੀ ਰਸ਼ੀਆ ਨੂੰ ਕਨਵਿੰਸ ਕਰਨ ਦੇ ਲਈ ਵੀ ਕਿਸ ਤਰ੍ਹਾਂ ਜਿਹੜਾ ਯੂਕਰੇਨ ਦੀ ਜੰਗ ਆ ਉਸ ਨੂੰ ਰੋਕਿਆ ਜਾਵੇ। ਤੇ ਉਹਨਾਂ ਨੇ ਇਹ ਕਿਹਾ ਆ ਵੀ ਵਾਈਟ ਹਾਊਸ ਵੱਲੋਂ ਇਹ ਸਟੇਟਮੈਂਟ ਆ ਰਹੀ ਆ ਵੀ ਪੂਟਨ ਦੇ ਨਾਲ ਬਹੁਤ ਜਲਦੀ ਜਿਹੜੀ ਗੱਲਬਾਤ ਆ ਕਰਨ ਜਾ ਰਹੇ ਹੈਗੇ। ਦੂਸਰੇ ਪਾਸੇ ਜਿਹੜੇ ਕਮਰਸ ਸੈਕਟਰੀ ਹੈਗੇ ਆ ਅਮਰੀਕਾ ਦੇ ਹਾਰਵਰਡ ਲੂਟਨਿਕ ਉਹਨਾਂ ਨੂੰ ਜਦ ਪੁੱਛਿਆ ਗਿਆ ਇੰਡੀਆ ਦੇ ਬਾਬਤ ਉਹਨਾਂ ਨੇ ਇਹ ਕਿਹਾ ਆ ਵੀ ਮੈਨੂੰ ਲੱਗਦਾ ਕਹਿੰਦੇ ਵੀ 1 ਜਾਂ 2 ਮਹੀਨਿਆਂ ਦੇ ਵਿੱਚ ਸਾਡੀ ਜਿਹੜੀ ਡੀਲ ਆ ਉਹ ਇੰਡੀਆ ਦੇ ਨਾਲ ਹੋ ਜਾਣੀ ਹੈਗੀ ਆ। 1 ਜਾਂ 2 ਮਹੀਨਿਆਂ ਬਾਅਦ ਕਹਿੰਦੇ ਵੀ ਉਹ ਸਾਡੇ ਕੋਲ ਆਊਗੇ ਤੇ ਸਾਨੂੰ ਸੌਰੀ ਵੀ ਕਹੂਗੇ ਤੇ ਸਾਡੇ ਨਾਲ ਡੀਲ ਵੀ ਜਿਹੜੀ ਆ ਬਣਾਊਗੇ ਖਾਸ ਕਰਕੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਨਾਲ ਕਹਿੰਦੇ ਇਨ ਏ ਮੰਥ ਔਰ ਟੂ India will come to the negotiation table. They will say they are sorry and they will try to make a deal with President Donald Trump. ਇਹ ਯੂਐਸ ਦੇ ਜਿਹੜੇ ਕਮਰਸ ਸੈਕਟਰੀ ਆ ਹਾਰਵਰਡ ਲੂਟਨਿਕ ਉਹਨਾਂ ਨੇ ਇਹ ਜਿਹੜਾ ਬਿਆਨ ਜਾਰੀ ਕੀਤਾ ਹੈਗਾ ਇੰਡੀਆ ਦੀ ਬਾਬਤ। ਜੀ ਬਿਲਕੁਲ ਹਰਜੋਤ ਸਿੰਘ ਜੀ ਇਹ ਇਸ ਟਾਈਮ ਟਰੰਪ ਹੋਣਾ ਦਾ ਉਹ ਜਿਹੜਾ ਕਹਿ ਸਕਦੇ ਵੀ ਉਹ ਜਿਹੜਾ ਬਿਆਨ ਆ ਉਹਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਨੇ ਨਿਰਾਸ਼ਾ ਵੀ ਜਿਹੜੀ ਉਹ ਇੱਕ ਹਿਸਾਬ ਦੇ ਨਾਲ ਜ਼ਾਹਰ ਕੀਤੀ ਆ। ਮੋਦੀ ਪੁਤਿਨ ਤੇ ਸ਼ੀ ਦੀ ਜਿਹੜੀ ਜਿੰਗਪਿੰਗ ਦੀ ਜਿਹੜੀ ਮੀਟਿੰਗ ਹੈ SCO ਸਮਿਟ ਜਿਹੜੀ ਤਾਈਜਿਨ ਦੇ ਵਿੱਚ ਹੋਈ ਸੀ ਉਹ ਫੋਟੋ ਪਾ ਕੇ ਉਹਨਾਂ ਨੇ ਇਸ ਤਰੀਕੇ ਦੇ ਨਾਲ ਕੀਤਾ ਆ। ਉਧਰ ਜਿਹੜੇ ਸਾਬਕਾ NSA ਦੇ ਐਡਵਾਈਜ਼ਰ ਜੌਨ ਬੋਲਟਨ ਉਹਨਾਂ ਨੇ ਕਿਹਾ ਵੀ ਜਿਹੜੀ ਟਰੰਪ ਤੇ ਮੋਦੀ ਦੀ ਜਿਹੜੀ ਯਾਰੀ ਆ ਉਹ ਹੁਣ ਖਤਮ ਆ। ਕਹਿੰਦੇ ਵੀ ਇਸ ਦੇ ਨਾਲ ਬਾਕੀ ਵਰਲਡ ਲੀਡਰਸ ਨੂੰ ਵੀ ਜਿਹੜਾ ਉਹ ਕੁਛ ਨਾ ਕੁਛ ਸਮਝਣ ਦੀ ਜਿਹੜੀ ਉਹ ਜ਼ਰੂਰਤ ਆ ਵੀ ਸਥਿਤੀ ਜਿਹੜੀ ਉਹ ਕਿਸ ਤਰੀਕੇ ਦੇ ਨਾਲ ਆ। ਇੱਕ ਟਾਈਮ ਦੇ ਉੱਤੇ ਜੌਨ ਬੋਲਟਨ ਇਹ ਵੀ ਕਹਿ ਰਹੇ ਸੀਗੇ ਵੀ ਇਹ ਠੀਕ ਨਹੀਂ ਜਿਹੜਾ ਉਹ ਹੋ ਰਿਹਾ ਵੀ ਇੰਡੀਆ ਦੇ ਨਾਲ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਰਿਲੇਸ਼ਨ ਸੀ ਅਮਰੀਕਾ ਦੇ ਉਹ ਜਿਹੜੇ ਟੁੱਟੇ ਨੇ ਜਾਂ ਖਰਾਬ ਜਿਹੜੇ ਉਹ ਹੋ ਰਹੇ ਨੇ ਉਸ ਨੂੰ ਜਿਹੜਾ ਉਹ ਲੈ ਕੇ ਕੱਲ੍ਹ ਅਵਤਾਰ ਸਿੰਘ ਹੁਣਾਂ ਦੀ ਜਿਹੜੀ ਗੱਲਬਾਤ ਆ ਜਿਨ੍ਹਾਂ ਨੇ ਸੁਣੀ ਆ ਉਹਨਾਂ ਨੂੰ ਕਾਫੀ ਕੁਛ ਇਸ ਚੀਜ਼ ਦੇ ਬਾਬਤ ਹੋਰ ਪਤਾ ਲੱਗਾ ਹੋਊਗਾ। ਵੀਡੀਓ ਵੀ ਉਹ ਜਲਦ ਆਪਾਂ ਜਿਹੜੀ ਉਹ ਜਾਰੀ ਕਰਨ ਜਾ ਰਹੇ ਆ ਜਿਸ ਦੇ ਵਿੱਚ ਪੰਜਾਬ ਦੇ ਹੜ੍ਹਾਂ ਦੇ ਨਾਲ US ਤੇ ਅਮਰੀਕਾ US ਅਮਰੀਕਾ ਤੇ ਜਿਹੜੇ ਇੰਡੀਆ ਆ ਬੇਸਿਕਲੀ ਉਹਨਾਂ ਦੇ ਜਿਹੜੇ ਰਿਲੇਸ਼ਨ ਆ ਉਸ ਨੂੰ ਲੈ ਕੇ ਕਿਸ ਤਰੀਕੇ ਦੇ ਨਾਲ ਕੀਤਾ ਆ। ਸੋ ਉਹ ਜਿਹੜੇ ਆਇਆ ਸੀਗਾ ਬਿਆਨ ਨਵਾਰੋ ਹੋਣਾ ਦਾ ਬ੍ਰਾਹਮਣ ਵਾਲਾ ਉਸ ਦੀ ਵੀ ਜਿਹੜੀ ਉਸ ਦੇ ਵਿੱਚ ਆਪਾਂ ਅਨਾਲਿਸਿਸ ਜਿਹੜਾ ਉਹ ਕੀਤਾ ਹੈ ਵੀ ਪਹਿਲੋਂ ਕੀ ਸੋਚ ਸੀ ਤੇ ਹੁਣ ਅੱਗੇ ਕੀ ਜਿਹੜੀ ਉਹ ਚੱਲ ਰਹੀ ਆ। ਸੋ ਅਮਰੀਕਾ ਦੀਆਂ ਅੱਖਾਂ ਜਿਹੜੀਆਂ ਹੌਲੀ ਹੌਲੀ ਭਾਰਤ ਨੂੰ ਲੈ ਕੇ ਜਿਹੜੀਆਂ ਉਹ ਇਸ ਗੱਲੋਂ ਖੁੱਲ ਰਹੀਆਂ ਵੀ ਕਿਸ ਤਰੀਕੇ ਨਾਲ ਭਾਰਤ ਨੇ ਆਪਣਾ ਫਾਇਦਾ ਦੀਆਂ ਆਪਣੇ ਪੱਖ ਦੇ ਵਿੱਚ ਸਾਰਿਆਂ ਨੂੰ ਕਰਕੇ ਜਿਹੜਾ ਉਹ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਹੈ ਪਰ ਇਵੈਂਚੁਅਲੀ ਉਸ ਦਾ ਜਿਹੜਾ ਉਹ ਕਹਿ ਸਕਦੇ ਹਾਂ ਵੀ ਉਸ ਤੋਂ ਘੁੰਡ ਚੁਕਾਈ ਇੱਕ ਹਿਸਾਬ ਦੇ ਨਾਲ ਹੋ ਰਹੀ ਹੈ। ਪਤਾ ਲੱਗ ਰਿਹਾ ਆ ਵੀ ਅਸਲ ਦੇ ਵਿੱਚ ਭਾਰਤ ਕਿੱਥੇ ਜਿਹੜਾ ਉਹ ਖੜਾ ਆ। ਲੁਟਨਿਕ ਹੁਣਾਂ ਦਾ ਇਹ ਬਿਆਨ ਜਿਹੜਾ ਅੱਜ ਆਉਣਾ ਵੀ ਅੱਜ ਨਹੀਂ ਤਾਂ ਕੱਲ ਬੇਸਿਕਲੀ ਉਹਨਾਂ ਨੇ ਸੌਰੀ ਮੰਗਦੇ ਹੋਏ ਇੱਥੇ ਹੀ ਅਮਰੀਕਾ ਵੱਲ ਨੂੰ ਹੀ ਜਿਹੜਾ ਉਹ ਆਉਣਾ ਆ। ਉਹ ਹੁਣ ਦੇਖਦੇ ਆ ਵੀ ਅੱਗੇ ਉਸ ਦੇ ਵਿੱਚ ਪ੍ਰੈਡਿਕਸ਼ਨ ਕਿਸ ਤਰੀਕੇ ਦੇ ਨਾਲ ਅੱਗੇ ਜਿਹੜੀ ਉਹਨਾਂ ਦੀ ਵੱਧਦੀ ਜਿਹੜੀ ਉਹ ਹੈਗੀ ਆ। ਪਰ ਇਹ ਕਹਿ ਸਕਦੇ ਆ ਵੀ ਜਿਹੜਾ ਹਨੀਮੂਨ ਪੀਰੀਅਡ ਸੀਗਾ ਟਰੰਪ ਤੇ ਮੋਦੀ ਦੀ ਜਿਹੜੀ ਯਾਰੀ ਦਾ ਉਹ ਹੁਣ ਟੋਟਲੀ ਖਤਮ ਹੋ ਚੁੱਕਾ ਹੈਗਾ ਆ।